ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੀ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GNLU ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸਿੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਤੋਂ। ਕਹਿੰਦੇ ਅਕਾਲੀ ਦਲ ਹੁਣ ਆਉਂਦੇ ਦਿਨਾਂ ਦੇ ਵਿੱਚ ਜਾਂ ਛੇਤੀ ਹੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲੇਗਾ ਜੀ। ਮਸਲਾ ਜਿਹੜਾ ਉਹ SGPC ਦੀਆਂ ਜਿਹੜੀਆਂ ਵੋਟਰ ਸੂਚੀਆਂ ਨੇ ਉਹਨਾਂ ਦਾ ਦੱਸਿਆ ਜਾਂਦਾ। ਪ੍ਰਵੀਨ ਜੀ, ਤੁਹਾਨੂੰ ਯਾਦ ਹੋਏਗਾ ਮੈਂ ਇਸ ਚੀਜ਼ ਬਾਰੇ ਤੁਹਾਡਾ ਇੱਧਰ ਧਿਆਨ ਕੁਝ ਮਹੀਨੇ ਪਹਿਲਾਂ ਖਿੱਚਿਆ ਸੀਗਾ ਜੀ ਜੀ, ਵਿਦ ਡਾਟਾ, ਕਿ ਕਿਸ ਤਰ੍ਹਾਂ ਇਹ ਜਿਹੜੀਆਂ ਵੋਟਾਂ ਨੇ ਉਹ ਪਹਿਲਾਂ ਅਗਸਤ ਤੱਕ ਹੀ ਲਾ ਲਓ, 31 ਜੁਲਾਈ ਤੱਕ, ਕਿਉਂਕਿ ਅਸੀਂ ਡਾਟਾ ਤੇ ਨਜ਼ਰ ਰੱਖੀ ਤਾਂ ਬਹੁਤ ਹੀ ਘੱਟ ਸੀਗੀਆਂ ਤੇ ਕੁਝ ਦਿਨਾਂ ਦੇ ਵਿੱਚ ਹੀ ਲੱਖਾਂ ਦਾ ਫਰਕ ਪੈ ਗਿਆ ਸੀ। ਤੇ ਉਸ ਵੇਲੇ ਸਾਨੂੰ ਕੁਝ ਈਮੇਲ ਮਿਲੇ, ਮੈਂ ਆਪਦੀ ਗੱਲ ਕਰਾਂਗਾ ਜੀ, ਮੈਨੂੰ ਕੁਝ ਮਤਲਬ ਕਿ ਵੋਟਾਂ ਦੇ ਵਿੱਚ ਲੱਗੇ ਹੀ ਬੰਦਿਆਂ ਨੇ ਵਿੱਚੋਂ ਸਾਰੀ ਜਾਣਕਾਰੀ ਦਿੱਤੀ ਕਿ ਇੱਥੋਂ ਤੱਕ ਕਿਹਾ ਗਿਆ ਕਿ ਕੌਰ ਵੇਖੋ, ਸਿੰਘ ਵੇਖੋ, ਬਸ ਚੱਕੀ ਚਲੋ, ਬਾਕੀ ਅਸੀਂ ਜਾਣੀਏ ਜਾਂ ਸਾਡਾ ਕੰਮ। ਇਹ ਮੈਂ ਰਿਐਲਿਟੀ ਦੱਸ ਰਿਹਾ ਜੀ, ਮੈਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੈ। ਤਾਂ ਗੱਲ ਨਾ ਹੀ ਮੇਰੀ SGPC ਦੇ ਵਿੱਚ ਵੋਟ ਹੈ। ਤਾਂ ਮਤਲਬ ਕਿ ਅਸੀਂ ਉਦੋਂ ਰੌਲਾ ਪਾਇਆ ਬਹੁਤ ਜ਼ਿਆਦਾ। ਮੈਂ ਸ਼ਾਇਦ ਪੰਜਾਬੀ ਰੇਡੀਓ US ਦੇ ਮੰਚ ਤੇ ਵੀ ਇਹ ਗੱਲ ਕੀਤੀ ਸੀ, ਹੋਰ ਮੰਚ ਤੇ ਵੀ ਇਹ ਗੱਲ ਕੀਤੀ ਹੈ ਮੈਂ ਕਿ ਬਈ ਐਸਾ ਹੋ ਰਿਹਾ। ਤੇ ਉਸ ਵੇਲੇ ਮੈਨੂੰ ਦੁਬਾਰਾ ਮੇਰੇ ਹੀ ਸੋਰਸਸ ਨੇ ਇਹ ਗੱਲ ਕਹੀ ਕਿ ਇੱਕ ਵਾਰ ਇਹ ਅਮਲ ਰੋਕ ਦਿੱਤਾ ਗਿਆ ਜਦੋਂ ਰੌਲਾ ਪਿਆ। ਤਾਂ ਮਤਲਬ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਐਸਾ ਰੌਲਾ ਪਿਆ, ਜਿਹੜੇ ਵੋਟ ਬਣਾਉਣ ਦੀ ਪ੍ਰਕਿਰਿਆ 'ਚ ਲੱਗੇ ਸੀ ਉਹਨਾਂ ਦੇ ਮਾਰਫਤ ਸਾਨੂੰ ਪਤਾ। ਠੀਕ ਹੈ ਜੀ। ਮਤਲਬ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਵੇਖੀਏ, ਇੱਕ ਗਰੁੱਪ ਦੇ ਵਿੱਚ ਇੱਕ ਚੈਟ ਵਾਇਰਲ ਹੋ ਗਈ ਸੀਗੀ। SGPC ਦੇ ਜਿਹੜੇ ਪ੍ਰਧਾਨ ਆ ਧਾਮੀ ਸਾਹਿਬ ਮੁਸਲਸਲ ਲਗਾਤਾਰ ਇਤਰਾਜ਼ ਉਠਾਉਂਦੇ ਰਹੇ। ਹੁਣ ਕਿਉਂਕਿ ਮਾਮਲਾ ਜਿਹੜਾ ਹੈ ਵੋਟਰ ਸੂਚੀਆਂ ਦੇ ਬਿਲਕੁਲ ਕਹਿ ਲਓ ਕਿ ਕਿਨਾਰੇ ਤੇ ਆ ਗਿਆ। ਦੇਖੋ, ਵੋਟਾਂ ਦੇ ਵਿੱਚ ਕੀ ਹੁੰਦਾ ਕਿ ਵੋਟਰ ਸੂਚੀਆਂ ਅਪਡੇਟ ਹੋਈਆਂ, ਫਿਰ ਐਤਰਾਜ਼ ਮੰਗੇ ਜਾਂਦੇ ਨੇ, ਫਿਰ ਉਹਨਾਂ ਦਾ ਨਿਵਾਰਨ ਹੁੰਦਾ। ਉਸ ਤੋਂ ਬਾਅਦ ਵੋਟਰ ਸੂਚੀ ਫਾਈਨਲਾਈਜ਼ ਕਰ ਦਿੱਤੀ ਜਾਂਦੀ ਹੈ, ਜੋ ਵੀ ਹੁੰਦੀ ਹੈ। ਤਾਂ ਉਹਦੇ ਬਾਅਦ ਇਲੈਕਸ਼ਨ ਹੀ ਬਾਕੀ ਹੈ ਨਾ ਜੀ, ਜੋ ਵੀ ਕਰਨਾ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਤਾ ਕਿ ਜੇ ਸਾਨੂੰ SGPC ਦੇ ਵਿੱਚ ਵੀ ਧੱਕਾ ਵੱਜ ਗਿਆ, ਝਟਕਾ ਲੱਗ ਗਿਆ, ਤਾਂ ਬਸ ਮੁੜ ਕੇ ਤੇ ਤਾਬੇ ਆਉਣਾ ਹੀ ਨਹੀਂ ਹੈ। ਇਸ ਕਰਕੇ ਹੁਣ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਬਈ ਅਸੀਂ ਜਾ ਕੇ ਗੁਰਦੁਆਰਾ ਚੋਣ ਕਮਿਸ਼ਨ ਹੈ ਜਿਹੜਾ, ਉਸ ਨਾਲ ਮੁਲਾਕਾਤ ਕਰਾਂਗੇ। ਇਹ ਅੱਜ ਇੱਕ ਮੀਟਿੰਗ ਸੀਗੀ, ਦੁਪਹਿਰ 12 ਵਜੇ ਤੋਂ ਲੈ ਕੇ ਕਰੀਬ 2:15 ਤੱਕ ਇਹਨਾਂ ਦੀ ਬੈਠਕ ਚੱਲੀ ਆ। ਉਸ ਤੋਂ ਬਾਅਦ ਦਲਜੀਤ ਸਿੰਘ ਚੀਮਾ ਹੋਰਾਂ ਨੇ ਆ ਕੇ ਇਹ ਗੱਲ ਜਿਹੜੀ ਤਸਦੀਕ ਕੀਤੀ ਕਿ ਇਸ ਬੈਠਕ ਦਾ ਜਿਹੜਾ ਮੁੱਖ ਏਜੰਡਾ ਸੀਗਾ SGPC ਵੋਟਰ ਲਿਸਟ ਦੇ ਵਿੱਚ ਜੋ ਬੇਨਿਯਮੀਆਂ ਨੇ ਉਹ ਸੀਗਾ। ਤੇ ਕਈ ਜਗ੍ਹਾ ਕਹਿੰਦੇ ਕਿ ਵੋਟਰ ਲਿਸਟਾਂ ਜਿਹੜੀਆਂ ਅਵੇਲੇਬਲ ਹੀ ਨਹੀਂ ਕਰਵਾਈਆਂ ਜੀ। ਅਸੀਂ ਕਮਿਸ਼ਨ ਤੋਂ ਮੰਗ ਕਰਾਂਗੇ ਕਿ ਬਈ ਮਤਲਬ ਜੋ ਸਾਡੀ ਆਪੱਤੀ ਕਹਿ ਲਓ, ਇਤਰਾਜ਼ ਕਹਿ ਲਓ, ਉਹ ਦਰਜ ਕੀਤੇ ਜਾਣ ਦੀ ਤਰੀਕ ਵਧਾਈ ਜਾਵੇ, ਕਿਉਂਕਿ ਵੋਟਰ ਲਿਸਟਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਵੇਗਾ। ਦੇਖੋ ਪ੍ਰਵੀਨ ਜੀ, ਗੱਲ ਇਹ ਅਕਾਲੀ ਦਲ ਬਾਦਲ ਹਾਰੇ ਜਾਂ ਕੋਈ ਹੋਰ ਜਿੱਤੇ, ਸਾਨੂੰ ਉਸ ਦੇ ਨਾਲ ਕੁਝ ਨਹੀਂ ਹੈ।
ਮੈਂ ਕੱਲ ਵੀ ਕਿਹਾ ਸੀਗਾ ਕਿ ਬਤੌਰ ਪੱਤਰਕਾਰ ਸਾਡੇ ਲਈ ਸਾਰੇ ਪੱਤਰਕਾਰ ਸਨਮਾਨਯੋਗ ਨੇ, ਪਰ ਕਿਸੇ ਨੂੰ ਵੀ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ ਦੀ ਜੇ ਖੁੱਲ੍ਹ ਹੈ ਤਾਂ ਉਸ ਦੀ ਜਿੱਤ ਹਾਰ ਜਿਹੜੀ ਆ ਵੋਟਾਂ ਆਧਾਰਿਤ ਹੀ ਹੋਣੀ ਚਾਹੀਦੀ ਆ। ਜੀ ਬਿਲਕੁਲ। ਹੇਰਾਫੇਰੀ ਦੀ ਗੱਲ ਹੈ। ਜੇ ਇਹੀ ਚੀਜ਼ਾਂ ਵੋਟਰ ਲਿਸਟਾਂ 'ਚ ਹੀ ਗੜਬੜ ਵਾਲੀ ਆ ਤਾਂ ਫਿਰ ਜਿਹੜੀ ਹੁਣ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਆ, ਉਹ ਕਰਦੇ ਆ ਜੀ, ਵਾਹ ਕਰਦੇ ਆ, ਫਿਰ ਸਾਨੂੰ ਕੋਈ ਹੱਕ ਨਹੀਂ ਰਹਿੰਦਾ ਕਿ ਅਸੀਂ ਭਾਜਪਾ ਦੀ ਹੇਰਾਫੇਰੀ ਦੀ ਗੱਲ ਕਰੀਏ। ਉਹ ਵੀ ਤੇ ਇਹੋ ਕੁਛ ਕਰਦੇ ਆ। ਸਰ ਮਸ਼ੀਨਾਂ ਦੀ ਖੇਡ ਮੈਂ 5% ਮੰਨਦਾ, ਜੀ ਮੇਰਾ ਆਪਣਾ ਮੰਨਣਾ, ਕਿਉਂਕਿ ਮੈਂ ਕੋਈ ਇਹਦੇ 'ਚ ਨਾ ਮੈਂ ਕੋਈ ਲੀਗਲ ਐਕਸਪਰਟ ਆ ਤੇ ਨਾ ਕੋਈ ਟੈਕਨੀਕਲ ਐਕਸਪਰਟ ਆ, ਪਰ ਮੇਰਾ ਮੰਨਣਾ ਹੈ ਕਿ ਅਸਲ ਹੇਰਾਫੇਰੀ ਉਹ ਵੋਟਰ ਲਿਸਟਾਂ ਤੋਂ ਕਰ ਜਾਂਦੇ ਨੇ। ਮਹਾਰਾਸ਼ਟਰ ਦਾ ਡਾਟਾ ਦੱਸਿਆ ਤੁਹਾਨੂੰ, ਹਰਿਆਣੇ ਦਾ ਡਾਟਾ ਮੈਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਵੋਟ ਪਰਸੈਂਟੇਜ ਵੱਧਦੀ ਆ। ਆਹ ਲਓ ਹੁਣ ਆਰਟੀਆਈ 'ਚ ਖੁਲਾਸਾ ਹੋਇਆ ਕਿ ਜੋ ਵੋਟਰ ਪਰਚੀਆਂ ਨੇ, ਮਤਲਬ ਕਿ ਪਰਚੀ ਮਿਲਦੀ ਹੈ ਨਾ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਲਾਈਨ 'ਚ ਲੱਗਣ ਵਾਸਤੇ, ਉਹ ਵੋਟਰ ਚੋਣ ਕਮਿਸ਼ਨ ਕੋਲ ਜਿਹੜੇ 5 ਵਜੇ ਤੋਂ ਬਾਅਦ ਵੋਟਰ ਖਲੋਤੇ ਨੇ ਲਾਈਨਾਂ 'ਚ ਜਾ ਕੇ, ਉਹਨਾਂ ਦਾ ਰਿਕਾਰਡ ਗਾਇਬ ਹੈ। ਤਾਂ ਮਤਲਬ ਕਿ ਗੱਲ ਇਹ ਹੈ ਕਿ ਜੇ ਵੋਟਰ ਸੂਚੀ ਤਾਂ ਮੁੱਢਲਾ ਸਟੈਪ ਹੈ ਨਾ ਸਰ, ਉੱਥੇ ਹੀ ਗੜਬੜ ਹੋ ਗਈ ਤਾਂ ਇਲੈਕਸ਼ਨ ਤੁਹਾਡਾ ਕਦੇ ਵੀ ਕਹਿ ਲਓ ਕਿ ਪਾਰਦਰਸ਼ ਤੇ ਹੋ ਹੀ ਨਹੀਂ ਸਕਦਾ। ਫਿਰ ਇਹਦੇ 'ਚ ਮੈਂ ਵਾਰ-ਵਾਰ ਕਹਿ ਰਿਹਾ ਕਿ ਸ਼ੁਰੂ ਤੋਂ ਹੀ ਇਤਰਾਜ਼ ਹੋਣੇ ਸ਼ੁਰੂ ਹੋ ਗਏ ਸੀਗੇ, ਸ਼ੁਰੂ ਤੋਂ ਹੀ। ਤਾਂ ਹੁਣ ਦੇਖੋ ਅਕਾਲੀ ਦਲ ਦੀ ਕਮਜ਼ੋਰੀ ਇਹ ਵੀ ਹੈ ਨਾ, ਇਹ ਰੌਲਾ ਪਾਉਂਦੇ ਤਾਂ ਬਹੁਤ ਹੈ, ਕਦੇ ਗਵਰਨਰ ਨੂੰ ਮਿਲ ਗਏ, ਕਦੇ ਉਹਨੂੰ ਮਿਲ ਗਏ। ਤੁਹਾਨੂੰ ਯਾਦ ਹੋਣਾ ਹਰਿਆਣੇ ਦੇ ਵਿੱਚ ਇਹਨਾਂ ਨੂੰ ਡਾਇਰੈਕਟਲੀ ਚੋਣ ਨਿਸ਼ਾਨ ਤੱਕੜੀ ਤੇ ਉਹਨਾਂ ਨੇ ਲੜਨ ਤੋਂ ਰੋਕ ਦਿੱਤਾ, ਯਾਦ ਹੋਏਗਾ ਤੁਹਾਨੂੰ। ਇਹ ਕਾਨੂੰਨੀ ਲੜਾਈ ਨਹੀਂ ਜਿੱਤ ਸਕੇ ਉਹਦੇ 'ਚ, ਤਾਂ ਫਿਰ ਇਹਨਾਂ ਨੂੰ ਇੱਕ ਵੱਖਰਾ ਦਲ ਬਣਾ ਕੇ ਉੱਥੇ ਉਤਰਨਾ ਪਿਆ। ਤਾਂ ਏਦਾਂ ਤੇ ਮੇਰੇ ਖਿਆਲ ਦੇ ਨਾਲ ਜੇ ਹਰਿਆਣੇ ਵਾਲਾ ਗਰਾਊਂਡ ਦੇਖ ਲਈਏ ਤਾਂ ਕਿਤੇ ਪੰਜਾਬ ਦੇ ਵਿੱਚ ਵੀ ਐਸਜੀਪੀਸੀ 'ਚ ਡਾਇਰੈਕਟਲੀ ਇਹਨਾਂ ਨੂੰ ਲੜਨ ਤੋਂ ਰੋਕ ਨਾ ਦੇਣ, ਤਾਂ ਕਾਨੂੰਨੀ ਤੌਰ ਤੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੜਾਈ ਜਿਹੜੀ ਉਹ ਲੜਨੀ ਪਊਗੀ। ਪਰ ਕਮਾਲ ਦੀ ਗੱਲ ਹੈ ਕਿ ਵੋਟਰ ਸੂਚੀਆਂ 'ਚ ਜੇ ਗੜਬੜ ਹੈ ਤਾਂ ਫਿਰ ਦੂਜੀਆਂ ਧਿਰਾਂ ਨੂੰ ਵੀ ਕੁਝ ਕਹਿਣਾ ਚਾਹੀਦਾ ਹੈ ਨਾ, ਬੋਲਣਾ ਚਾਹੀਦਾ ਜੀ। ਕਿ ਜੇ ਹੁਣ ਮੰਨ ਲਓ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਕੁਝ ਹੋਰ ਧਰਮਾਂ ਦੇ ਸ਼ਾਮਲ ਕਰ ਲਏ ਗਏ ਨੇ ਲੋਕ, ਤਾਂ ਮੇਰੇ ਖਿਆਲ ਦੇ ਨਾਲ ਉੱਥੇ ਦੂਜੀਆਂ ਧਿਰਾਂ ਨੂੰ ਇਹ ਸੋਚ ਕੇ ਚੁੱਪ ਨਹੀਂ ਹੋਣਾ ਚਾਹੀਦਾ ਕਿ ਮਸਲਾ ਅਕਾਲੀ ਦਲ ਬਾਦਲ ਦੇ ਨਾਲ ਜੁੜਿਆ, ਮਸਲਾ ਤੇ ਐਸਜੀਪੀਸੀ ਤੇ ਵੋਟਰ ਸੂਚੀਆਂ ਦੇ ਵਿੱਚ ਦਰਜ ਨਾਵਾਂ ਨਾਲ ਜੁੜਿਆ ਨਾ ਸਰ। ਕਿ ਕੀ ਉਹ ਇੱਕ ਸਿੱਖ ਦੀ ਪਰਿਭਾਸ਼ਾ ਜੋ ਤੈਅ ਕੀਤੀ ਗਈ ਆ, ਬਿਲਕੁਲ ਉਹਦੇ ਤੇ ਖਰਾ ਉਤਰਦੇ ਸਹੀ ਨਾ ਉਹ ਸਿੱਖ। ਹੁਣ ਦੇਖੋ ਸਰ, ਮਾਫ ਕਰਨਾ, ਇੱਥੇ ਕਈ ਡੇਰੇ ਵਾਲੇ ਆ, ਉਹ ਆਪਦੇ ਨਾਂ ਨਾਲ ਸਿੰਘ ਲਾਉਂਦੇ ਨੇ, ਆਪਦੇ ਨਾਂ ਨਾਲ ਕੌਰ ਹਾਲੇ ਵੀ ਲਾਉਂਦੇ ਨੇ ਜੀ, ਪਰ ਉਹ ਫਾਲੋਅਰ ਡੇਰੇ ਦੇ ਨੇ। ਤਾਂ ਮਾਫ ਕਰਨਾ, ਇੱਥੇ ਤੇ ਕਈ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਨੇ। ਤਾਂ ਜੇ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਂਦਾ ਵਿੱਚ, ਤਾਂ ਇਸ ਦਾ ਨਿਤਾਰਾ ਕਿਵੇਂ ਕੀਤਾ ਜਾ ਸਕਦਾ ਜੀ? ਮੁੱਢਲੇ ਤੌਰ ਤੇ ਜੋ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਐਂਡ ਤੱਕ ਉਹੀ ਵਿਵਾਦਤ ਰਿਹਾ। ਮੈਨੂੰ ਇਹ ਲੱਗਦਾ ਕਿ ਇਹ ਮਾਮਲਾ ਕੋਰਟ ਕਚਹਿਰੀ ਤੱਕ ਜ਼ਰੂਰ ਜਾਏਗਾ। ਪਰ ਜੀ ਬਿਲਕੁਲ ਜਾਣਾ ਵੀ ਚਾਹੀਦਾ ਮਿੰਟੂ ਜੀ, ਜਿਵੇਂ ਇਹਦੀ ਸੰਜੀਦਗੀ ਹੈ ਜਾਂ ਸੁਹਿਰਦਤਾ ਜਾਂ ਜਿਹੜੇ ਤਰੀਕੇ ਨਾਲ ਤੁਸੀਂ ਮਹਾਰਾਸ਼ਟਰ ਦਾ ਜਾਂ ਹੋਰ ਚੀਜ਼ਾਂ ਦਾ ਜ਼ਿਕਰ ਕੀਤਾ, ਉਹ ਤੋਂ ਬਹੁਤ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਆ। ਤੇ ਦਿੱਲੀ ਦੇ ਵਿੱਚ ਕਹਿੰਦੇ ਪੰਜਾਬੀ ਮੁੱਦੇ ਬਣ ਗਏ। ਦੇਖੋ ਇਹ ਨਾ ਇੱਕ ਬਿਆਨ ਦਿੱਤਾ ਸੀਗਾ ਪ੍ਰਵੇਸ਼ ਵਰਮਾ ਨੇ। ਪ੍ਰਵੇਸ਼ ਵਰਮਾ ਸਾਹਿਬ ਸਿੰਘ ਵਰਮਾ ਦਾ ਮੁੰਡਾ ਹੈ। ਸਾਹਿਬ ਸਿੰਘ ਵਰਮਾ ਇੱਕ ਡੀਸੈਂਟ ਕਿਸਮ ਦਾ ਨੇਤਾ ਸੀਗਾ, ਮੁੱਖ ਮੰਤਰੀ ਵੀ ਬਣਿਆ, ਤੇ ਉਹਦੀ ਫੌਤਗੀ ਤੋਂ ਬਾਅਦ ਇਹ ਮੁੰਡਾ ਜਿਹੜਾ ਪੋਲਿਟਿਕਸ ਦੇ ਵਿੱਚ ਐਕਟਿਵ ਹੋ ਗਿਆ। ਪ੍ਰਵੇਸ਼ ਵਰਮਾ ਇੱਕ ਰੈਡੀਕਲ, ਇੱਕ ਬਹੁਤ ਵਿਵਾਦਤ ਨਾਮ ਆ, ਹਸਤਾਖਰ ਕਹਿ ਲਓ ਭਾਰਤੀ ਜਨਤਾ ਪਾਰਟੀ ਦਾ। ਇਹਦੇ ਬਹੁਤ ਹੀ ਫਿਰਕੂ ਕਿਸਮ ਦੇ, ਇਹਦੇ ਬਹੁਤ ਹੀ ਨਫ਼ਰਤੀ ਕਿਸਮ ਦੇ ਬਿਆਨ ਹੁੰਦੇ ਆ। ਅੱਜ ਕੱਲ ਅਰਵਿੰਦ ਕੇਜਰੀਵਾਲ ਦੇ ਬਰੋਬਰ ਇਹਨੂੰ ਉਠਾਇਆ ਜਾ ਰਿਹਾ। ਦੇਖੋ ਨੋਟੇਬਲ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਦੇ ਬਰੋਬਰ ਨਾ ਕਾਂਗਰਸ ਕੋਲ ਚਿਹਰਾ ਹੈ, ਨਾ ਭਾਜਪਾ ਕੋਲ ਹੈ। ਇੱਥੇ ਹੀ ਫਰਕ ਪੈ ਜਾਂਦਾ ਨਾ, ਫਰਕ ਬੜੇ ਨੇ ਯੰਕਣੇ ਤੇਰੇ ਮੇਰੇ ਹਾਲਾਤਾਂ ਦੇ, ਇੱਥੇ ਹੀ ਫਰਕ ਪੈ ਜਾਂਦਾ ਜੀ ਮੇਨ। ਜੇ ਤੁਸੀਂ ਐਨਾਲਿਸਿਸ ਕਰਨਾ ਹੋਵੇ, ਪ੍ਰੈਡਿਕਸ਼ਨ ਤੇ ਅੱਜ ਕੱਲ ਕਰਨ ਤੋਂ ਸਾਰੇ ਡਰਦੇ ਆ ਨਾ। ਜੇ ਦਿੱਲੀ ਦਾ ਵਿਸ਼ਲੇਸ਼ਣ ਕਰਨਾ ਹੋਵੇ ਨਾ ਤੁਸੀਂ, ਕੌਣ ਅੱਗੇ ਆ ਕੌਣ ਪਿੱਛੇ ਆ, ਬਸ ਇੱਥੇ ਕਰ ਲਿਓ, ਇੱਥੋਂ ਤੁਹਾਨੂੰ ਧੁਰੀ ਮਿਲ ਜਾਣੀ ਆ। ਖੈਰ, ਤਾਂ ਪ੍ਰਵੇਸ਼ ਵਰਮਾ ਨੇ ਇੱਕ ਬਿਆਨ ਦਿੱਤਾ ਸੀਗਾ ਬੀਤੇ ਦਿਨੀ। ਉਹਦੇ ਵਿੱਚ ਪ੍ਰਵੇਸ਼ ਨੇ ਕਿਹਾ ਸੀਗਾ
ਪੰਜਾਬੀਆਂ ਦੇ ਮੁਤਲਕ ਕਿ ਦੇਖੋ ਜੀ, ਦਿੱਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਘੁੰਮ ਰਹੀਆਂ, ਉਹਨਾਂ 'ਚ ਕੌਣ ਲੋਕ ਨੇ? ਇੱਥੇ 26 ਜਨਵਰੀ ਮਨਾਉਣ ਦੀ ਤਿਆਰੀ ਚੱਲ ਰਹੀ ਆ, ਤੇ ਉਹ ਅਜਿਹਾ ਕੀ ਕਰਨ ਵਾਲੇ ਹਨ ਜਿਸ ਨਾਲ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਹੁਣ 26 ਜਨਵਰੀ ਤੁਹਾਨੂੰ ਪਤਾ ਹੀ ਹੈ, ਮੈਂ ਅੱਗੇ ਕਹਿੰਦਾ ਹੁੰਦਾ ਕਿ 26 ਜਨਵਰੀ ਦੀ ਇੱਕ ਘਟਨਾ ਹੋਈ ਸੀਗੀ ਕਿਸਾਨੀ ਅੰਦੋਲਨ ਵੇਲੇ ਜੀ, ਉਸਨੂੰ ਦੋ ਵੱਖ-ਵੱਖ ਦ੍ਰਿਸ਼ਟੀਕੋਣਾਂ ਨਾਲ ਦੇਖਿਆ ਜਾਂਦਾ ਹੈ। ਤਾਂ ਸਾਹਿਬ ਵਰਮਾ ਦੇ ਮੁੰਡੇ ਪ੍ਰਵੇਸ਼ ਵਰਮਾ ਜਿਹੜੇ ਆ, ਉਹ ਉਹਨਾਂ ਲੋਕਾਂ ਚੋਂ ਜਿਹੜੇ ਦੂਸਰੇ ਚਸ਼ਮੇ ਨਾਲ ਦੇਖਦੇ ਆ। ਤਾਂ ਉਹ ਪੋਲਰਾਈਜ਼ ਕਰਨ ਦਾ ਯਤਨ ਕਰ ਰਹੇ ਆ ਕਿ ਇਹ ਤੇ ਹੁੜਦੰਗ ਮਚਾ ਦੇਣਗੇ, ਇਹ ਤੇ ਉਹ ਲੋਕ ਆ, ਯਾਨੀ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਤਾਂ ਫਿਰ ਇਹਨਾਂ ਨੂੰ ਦੇਸ਼ ਦੀ ਸਿਕਿਉਰਿਟੀ ਨੂੰ ਥ੍ਰੈਟ ਦੱਸ ਰਹੇ ਹਨ। ਦੇਖੋ, ਉੱਥੇ ਗਏ ਤੇ ਆਮ ਆਦਮੀ ਪਾਰਟੀ ਵਾਲੇ ਨੇ ਜ਼ਿਆਦਾਤਰ, ਕਾਂਗਰਸੀ ਵੀ ਗਏ ਨੇ, ਭਾਜਪਾਈ ਵੀ ਗਏ ਨੇ, ਪਰ ਉਹ ਸਭ ਤੋਂ ਪਹਿਲਾਂ ਪੰਜਾਬੀ ਨੇ। ਉਹਨਾਂ ਨੂੰ ਹੱਕ ਹੈ, ਉਹ ਜਾ ਕੇ ਕੰਪੇਨ ਕਰ ਸਕਦੇ ਆ ਜੀ, ਉਹਨਾਂ ਦਾ ਅਧਿਕਾਰ ਹੈ। ਕਿਉਂਕਿ ਦੇਖੋ ਜੀ, ਗੱਲ ਇਹ ਆ ਕਿ ਤੁਸੀਂ ਆ ਕੇ ਜਦੋਂ ਪੰਜਾਬ 'ਚ ਕੰਪੇਨ ਕਰ ਲੈਂਦੇ ਹੋ, ਤੁਹਾਨੂੰ ਕੋਈ ਰੋਕਦਾ? ਫਿਰ ਇਹਦੇ ਜਵਾਬ 'ਚ ਅਰਵਿੰਦ ਕੇਜਰੀਵਾਲ ਕਹਿੰਦੇ ਕੀ ਸਾਰੇ ਪੰਜਾਬੀ ਅੱਤਵਾਦੀ ਆ, ਕੀ ਦੇਸ਼ ਲਈ ਖਤਰਾ ਨੇ? ਪੰਜਾਬੀਆਂ ਨੇ ਦਿੱਲੀ ਨੂੰ ਸਵਾਰਿਆ ਹੈ, ਦਿੱਲੀ ਰਹਿੰਦੇ ਪੰਜਾਬੀਆਂ ਦੇ ਪੁਰਖਿਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਤੇ ਅੱਜ ਛੋਟਾ ਜਿਹਾ ਮੁੰਡਾ ਪੰਜਾਬੀਆਂ ਨੂੰ ਚੁਣੌਤੀ ਦੇ ਰਿਹਾ। ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹ ਹੁਣ ਪੰਜਾਬੀਆਂ ਦੇ ਸਵਾਇਮਾਨ ਨੂੰ ਜਗਾ ਰਹੇ ਨੇ ਅਰਵਿੰਦ ਕੇਜਰੀਵਾਲ। ਮਤਲਬ ਕਿ ਉਹ ਆਪਣੇ ਢੰਗ ਨਾਲ ਚੱਲ ਪਏ, ਉਹ ਆਪਣੇ ਢੰਗ ਨਾਲ ਚੱਲ ਪਏ, ਪੰਜਾਬੀ ਇੱਕ ਮੁੱਦਾ ਬਣ ਗਿਆ ਉੱਥੇ। ਪਰ ਗੱਲ ਇਹ ਆ ਕਿ ਪ੍ਰਵੇਸ਼ ਵਰਮਾ ਜੋ ਕਹਿ ਰਹੇ ਆ, ਮੈਂ ਉਸਦੇ ਨਾਲ ਸਹਿਮਤ ਨਹੀਂ ਹਾਂ। ਹਾਂ, ਜੇ ਉਹ ਇਹ ਗੱਲ ਸਿਆਣਪ ਨਾਲ ਕਹਿੰਦਾ ਕਿ ਬਈ ਪੰਜਾਬ ਦੇ ਆ ਹਾਲਾਤ ਆ, ਪੰਜਾਬ ਦਾ ਡਾਟਾ ਕਲੈਕਟ ਕਰਕੇ, ਕਿਉਂਕਿ ਇਹਨਾਂ ਦੇ ਕੋਲ ਵੀ ਬਹੁਤ ਵੱਡੀ ਟੀਮ ਆ, ਕਹਿੰਦਾ ਕਿ ਇਹ ਸਾਰੇ ਇੱਥੇ ਤੁਰੇ ਫਿਰਦੇ ਆ, ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਆ, ਮੁੱਖ ਮੰਤਰੀ ਦੇ ਹਵਾਈ ਦੌਰਿਆਂ ਦਾ 1 ਮਿੰਟ ਦੇ ਵਿੱਚ ਇਹ ਬਿਊਰਾ ਕੱਢ ਸਕਦੇ ਆ ਸੈਂਟਰ ਵਾਲੇ, ਵੀ ਕਿੰਨਾ ਹੈਲੀਕਾਪਟਰ ਜਿਹੜਾ ਹੈ ਉਹ ਕੰਪੇਨਾਂ 'ਚ ਘੁਕਿਆ ਹੁਣ ਤੱਕ ਜੀ, ਕਿੰਨੇ ਇਹਨਾਂ ਦੇ ਮੰਤਰੀ ਵੱਖ-ਵੱਖ ਸਟੇਟਾਂ 'ਚ ਕੰਪੇਨ ਦੇ ਦੌਰਾਨ ਸੂਬੇ ਤੋਂ ਦੂਰ ਰਹੇ ਨੇ। ਇਹਨਾਂ ਦੇ ਰਹਿਣ ਸਹਿਣ ਦਾ ਹੋਟਲਾਂ 'ਚ ਖਰਚਾ ਕੌਣ ਚੁੱਕ ਰਿਹਾ ਜੀ? ਕੀ ਇਹ ਆਪਦੀ ਕਪੈਸਿਟੀ 'ਚ ਉੱਥੇ ਗੱਡੀਆਂ ਘੁਮਾ ਰਹੇ ਨੇ? ਸਰ, ਮੁੱਦਾ ਇਹ ਹੋਣਾ ਚਾਹੀਦਾ ਸੀ ਕਿ ਦਿੱਲੀ 'ਚੋਂ ਕੁਝ ਬੈਠੇ ਬੰਦੇ ਉੱਥੇ 3-4 ਪੰਜਾਬ ਚਲਾ ਰਹੇ ਨੇ, ਤੇ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਇੱਥੇ ਧੂੜਾ ਫੱਕ ਰਹੇ ਨੇ। ਪੱਲਿਓ ਉਹਨਾਂ ਨੂੰ ਹਦਾਇਤ ਹੈ ਕਿ ਆਪੇ ਆਪਣੇ ਕਮਰਿਆਂ ਦਾ ਇੰਤਜ਼ਾਮ ਕਰੋ। ਕੌਣ ਕਰ ਰਿਹਾ ਜੀ? ਮਤਲਬ ਕਿ ਇਹ ਮੁੱਦਾ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਵਧੀਆ ਸੀਗਾ, ਪਰ ਜੋ ਇਹਨਾਂ ਨੇ ਚੁਚਰੀ ਛੇੜਨ ਦਾ ਯਤਨ ਕੀਤਾ ਉਹ ਇਹੋ ਹੈ ਕਿ ਪੋਲਰਾਈਜ਼ਡ ਕੀਤਾ ਜਾਵੇ ਦਿੱਲੀ ਵਾਲਿਆਂ ਨੂੰ, ਕਿਉਂਕਿ ਇਹਨਾਂ ਦੇ ਕੋਲ ਨਾ ਚਿਹਰਾ ਹੈ ਤੇ ਨਾ ਹੀ ਵਿਕਾਸ ਦਾ ਕੋਈ ਇਹਨਾਂ ਦੇ ਕੋਲ ਵੱਡਾ ਨਾਰਾ ਹੈ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਕੋਲ ਵੀ ਹੁਣ ਪਟਾਕੇ ਜ਼ਿਆਦਾਤਰ ਚੱਲੇ ਹੀ ਆ। ਦੇਖੋ, ਉਹਨਾਂ ਦਾ ਵੋਟ ਸ਼ੇਅਰ ਘਟਣ ਜਾ ਰਿਹਾ ਹੈ, ਵੋਟ ਸ਼ੇਅਰ ਪਹਿਲਾਂ ਨਾਲੋਂ ਘਟੇਗਾ। ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿੰਨਾ ਘਟੇਗਾ, ਸੀਟਾਂ ਵੀ ਹੋ ਸਕਦਾ ਘਟ ਜਾਣ, ਪਰ ਮੈਂ ਉਹਨਾਂ ਨੂੰ ਮਜ਼ਬੂਤ ਮੰਨਦਾ। ਪਰ ਬਹੁਤਾ ਕੁਝ ਕਹਿਣ ਲਈ ਉਹਨਾਂ ਕੋਲ ਵੀ ਹੈ ਨਹੀਂਗਾ। ਨਹੀਂ ਤਾਂ ਅੱਗੇ ਉਹਨਾਂ ਨੇ ਪੱਟ ਤੇ ਥਾਪੀ ਮਾਰ ਕੇ ਆਖਿਆ ਸੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਪਾ ਦਿਓ, ਜੇ ਮੈਂ ਨਹੀਂ ਕੀਤਾ ਤੇ ਨਾ ਸਹੀ। ਪਰ ਐਤਕੀ ਉਹ ਇਸੇ ਤਰ੍ਹਾਂ ਦੇ ਜਿਹੜੇ ਬਿਆਨ ਆ ਰਹੇ ਆ ਤਾਂ ਬਿਆਨਾਂ ਦੇ ਉੱਤੇ ਉਹਨਾਂ ਦੇ ਕਮਸਾਨ ਆ ਰਹੇ। ਸੋ ਪ੍ਰਵੇਸ਼ ਵਰਮਾ ਨੇ ਇਹ ਬਿਆਨ ਮੇਰੇ ਖਿਆਲ ਦੇ ਨਾਲ ਦੇ ਕੇ ਤੇ ਖੁਦ ਦਾ ਹੀ ਨੁਕਸਾਨ ਕੀਤਾ। ਅੱਗੇ ਵੀ ਉਹ ਕਦੇ ਚੱਪਲਾਂ ਵੰਡਣ ਤੁਰ ਪੈਂਦਾ, ਕਦੇ ਪੈਸੇ ਵੰਡਣ ਤੁਰ ਪੈਂਦਾ ਹੈ। ਤੋ ਇਸ ਤਰ੍ਹਾਂ ਉਹਨੇ ਜਿਹੜਾ ਪੰਜਾਬੀਆਂ ਦੇ ਪ੍ਰਤੀ ਬਿਆਨ ਦਿੱਤਾ, ਮੇਰੇ ਖਿਆਲ ਦੇ ਨਾਲ ਬੇਲੋੜਾ ਸੀਗਾ। ਦੇਖਿਓ ਫਸਿਆ ਹੀ ਆ, ਉਹਨੇ ਕੋਈ ਫਾਇਦਾ ਨਹੀਂ ਖੱਟਣਾ ਇਹਦੇ ਚੋਂ। ਜੀ, ਤੇ ਡੱਲੇਵਾਲ ਨੇ ਇਲਾਜ ਤੋਂ ਫਿਰ ਇਨਕਾਰ ਕਰ ਦਿੱਤਾ ਜੀ। ਦੇਖੋ, ਇਹਨਾਂ ਦਾ ਹੁਣ ਪਤਾ ਨਹੀਂ ਹੈ। ਇਧਰੋਂ ਮੈਂ ਇੱਕ ਲੈਟਰ ਵੀ ਦੇਖਿਆ, ਮੈਂ ਪੋਸਟ ਵੀ ਕੀਤਾ ਹੋਇਆ। ਉਹ ਲੈਟਰ ਜਿਹੜਾ ਡਾਕਟਰਾਂ ਨੇ ਲਿਖਿਆ, ਆਪਣਾ ਜਿਹੜਾ ਉਹਨਾਂ ਦਾ ਰਜਿੰਦਰਾ ਹਸਪਤਾਲ ਦਾ ਸੁਪਰਡੈਂਟ ਹੈ ਸ਼ਾਇਦ, ਕਿ ਸਾਡੇ ਨਾਲ ਉੱਥੇ ਬਦਤਮੀਜ਼ੀ ਹੋਈ ਆ, ਅਸੀਂ ਡਿਊਟੀ ਕਰਨ ਤੋਂ ਅਸਮਰੱਥ ਆ। ਠੀਕ ਹੈ ਜੀ। ਤਾਂ ਦੂਜੇ ਪਾਸੇ ਉੱਥੇ ਜਿਹੜੇ ਕਿਸਾਨ ਆਗੂ ਆ ਉਹ ਕਥਿਤ ਤੌਰ ਤੇ ਇਹਨਾਂ ਤੇ ਦੋਸ਼ ਲਾਉਂਦੇ ਆ ਕਿ ਇਹਨਾਂ ਨੂੰ ਡ੍ਰਿਪ ਲਾਉਣ ਦੀ ਅਕਲ ਹੀ ਨਹੀਂ। ਤਕਲੀਫ ਹੋਈ ਡੱਲੇਵਾਲ ਸਾਹਿਬ ਨੂੰ ਤਾਂ ਇੱਕ ਮਤਲਬ ਕਿ ਅਨਟ੍ਰੇਨਡ ਜਿਹਾ ਡਾਕਟਰ ਸੀਗਾ ਜਿਸਨੇ
ਗਲੂਕੋਜ਼ ਚੜਾਉਣਾ ਸੀ। ਤਾਂ ਖੈਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਫੇਰ ਮਾਮਲਾ ਵਿਗੜਦਾ ਨਹੀਂ, ਕਿਉਂਕਿ ਅਭਿਮਨਿਊ ਕੁਹਾੜ ਕਹਿ ਰਹੇ ਸੀਗੇ ਕਿ ਬੀਤੀ ਰਾਤ ਡੱਲੇਵਾਲ ਨੂੰ ਡ੍ਰਿਪ ਦੇਣ ਦੇ ਵਿੱਚ ਕਿਤੇ ਨਾ ਕਿਤੇ ਉਕਾਈ ਹੋਈ ਆ। ਉਹਨਾਂ ਨੇ ਕਿਹਾ ਕਿ ਡ੍ਰਿਪ ਖਤਮ ਕਰਨ ਦਾ ਤੈਅ ਸਮਾਂ ਹੁੰਦਾ ਹੈ, ਪਰ ਬੀਤੀ ਰਾਤ ਡਿਊਟੀ ਤੇ ਤੈਨਾਤ ਡਾਕਟਰ ਨੇ ਇਹਦੀ ਰਫ਼ਤਾਰ ਹੀ ਤੇਜ਼ ਕਰ ਦਿੱਤੀ, ਜਿਹਦੇ ਨਾਲ ਡੱਲੇਵਾਲ ਦੇ ਹੱਥ ਦੇ ਵਿੱਚ ਸੋਜ ਆ ਗਈ ਜੀ। ਤੇ ਉਸ ਸਮੇਂ ਕਹਿੰਦੇ ਕਿ ਸੀਨੀਅਰ ਡਾਕਟਰ ਵੀ ਮੌਜੂਦ ਸਨ। ਦੇਖੋ ਗੱਲ ਇਹ ਹੈ ਪ੍ਰਵੀਨ ਜੀ ਕਿ ਜੇ ਕਿਤੇ ਮਾੜੀ ਮੋਟੀ ਡ੍ਰਿਪ ਇੱਧਰ ਉੱਧਰ ਹੋ ਵੀ ਜਾਂਦੀ ਆ, ਆਪਾਂ ਨੂੰ ਪਤਾ ਹਿੱਲ ਜਾਂਦੀ ਹੁੰਦੀ ਹੈ ਕਈ ਵਾਰ, ਹਾਂਜੀ ਜਾਂ ਕਈ ਵਾਰ ਸੋਜ ਆ ਜਾਂਦੀ ਆ, ਕਈ ਵਾਰ ਹਿੱਲ ਜਾਂਦੀ ਹੈ ਸੂਈ, ਦੂਜੀ ਥਾਂ ਤੇ ਵੀ ਲਾਉਣੀ ਪੈਂਦੀ ਆ। ਮਤਲਬ ਕਿ ਇਹ ਕੋਈ ਜ਼ਿਆਦਾ ਵੱਡਾ ਝਗੜਾ ਬਹੁਤ ਵੱਡਾ ਬਣ ਗਿਆ ਮੁੱਦਾ, ਬਹੁਤ ਵੱਡਾ ਮੁੱਦਾ ਬਣ ਗਿਆ ਨਾ, ਕਿਉਂਕਿ ਡਾਕਟਰ ਕਹਿ ਰਹੇ ਜੀ ਕਿ ਅਸੀਂ ਨਹੀਂ ਜਾਣਾ, ਸਾਡੀ ਮਤਲਬ ਕਿ ਉੱਥੇ ਇਹ ਕੋਈ ਪਰਵਾਹ ਹੀ ਨਹੀਂ ਕਰ ਜੀ। ਤੇ ਉਧਰ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਆ। ਜਿਹੜੇ ਹੈਗੇ ਨੇ, ਜਿਹੜੇ ਡੱਲੇਵਾਲ ਸਾਹਿਬ ਨੇ ਸੁਪਰੀਮ ਕੋਰਟ 'ਚ ਜਾ ਕੇ ਸਰਕਾਰ ਨੇ ਦੱਸਿਆ ਕਿ ਉਹ ਮੈਡੀਕਲ ਸਹਾਇਤਾ ਲੈ ਰਹੇ ਆ। ਮਤਲਬ ਕਿ ਇਹ ਵੀ ਤੁਸੀਂ ਦੇਖੋ ਨਾ ਕਿ ਬਈ ਹੁਣ ਜੇ ਆਪਾਂ ਮੰਨੀਏ ਕਿ ਇਹ ਸਭ ਕੁਝ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਰਜ਼ਾਮੰਦੀ ਨਾਲ ਹੋਇਆ ਕਿ ਇਹਨਾਂ ਨੇ ਗਲੂਕੋਜ਼ ਲੈਣਾ ਸ਼ੁਰੂ ਕਰ ਦਿੱਤਾ, ਤੇ ਜਾ ਕੇ ਸਰਕਾਰ ਨੇ ਕਹਿ ਦਿੱਤਾ ਜੀ ਉਹ ਲੈ ਲਓ। ਤੇ ਜਸਟਿਸ ਫਿਰ ਬੋਲੇ ਆ ਕਿ ਡੱਲੇਵਾਲ ਸਾਹਿਬ ਆਪਣੀ ਸਿਹਤ ਦਾ ਖਿਆਲ ਰੱਖਣਗੇ, ਸਾਨੂੰ ਐਸੀ ਉਮੀਦ ਆ। ਤਾਂ ਬਾਕੀ ਹੁਣ ਤੁਹਾਨੂੰ ਪਤਾ ਹੀ ਆ 14 ਤਰੀਕ ਲਈ ਜਿਹੜੀ ਇਹਨਾਂ ਦੀ ਮੁਲਾਕਾਤ ਹੈ ਉਹ ਮੁਕਰਰ ਆ, ਤੈਅ ਆ, ਤੇ ਉਹਦੇ ਤੋਂ ਬਾਅਦ ਹੀ ਕੋਈ ਗੱਲ ਤਣ ਪੱਤਰ ਲੱਗ ਸਕਦੀ ਆ। ਸੋ ਇਹ ਅੱਜ ਦੀ ਸੂਰਤ-ਏ-ਹਾਲ ਹੈ। ਬਾਕੀ ਹੁਣ ਵੇਖੋ ਕਦੋਂ ਰਜ਼ਾਮੰਦੀ ਹੁੰਦੀ ਆ, ਕਦੋਂ ਇਹ ਲੈਂਦੇ ਆ ਗਲੂਕੋਜ਼। ਤੇ ਵੈਸੇ ਜਦੋਂ ਤੋਂ ਇਹਨਾਂ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕੀਤੀ ਆ, ਉਦੋਂ ਤੋਂ ਇਹਨਾਂ ਦੀ ਸਿਹਤ ਜਿਹੜੀ ਆ ਉਹ ਅੱਗੇ ਨਾਲੋਂ ਠੀਕ ਹੋਣੀ ਸਟਾਰਟ ਹੋਈ ਆ। ਤਾਂ ਪ੍ਰਵੀਨ ਜੀ ਮੇਰੇ ਖਿਆਲ ਦੇ ਨਾਲ ਜਦੋਂ ਇੱਕ ਵਾਰੀ ਤੁਸੀਂ ਮੈਡੀਕਲ ਸਹਾਇਤਾ ਲੈਣੀ, ਕਿਸੇ ਡਾਕਟਰ ਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਆ, ਤਾਂ ਤੁਸੀਂ ਉਹਨਾਂ ਨੂੰ ਲਿਖਤੀ ਦੇ ਸਕਦੇ ਹੋ ਕਿ ਬਾਈ ਇਸ ਡਾਕਟਰ ਦੀ ਡਿਊਟੀ ਕੱਟ ਕੇ ਕੋਈ ਹੋਰ ਡਾਕਟਰ ਲਿਓ, ਕਿਉਂਕਿ ਉੱਥੇ ਡਾਕਟਰ ਤੇ 6-7 ਹੈਗੇ ਆ। ਜੇ ਕੋਈ ਐਸਾ ਹੈ ਤਾਂ ਤੁਸੀਂ ਕੋਈ ਹੋਰ ਲਿਓ, ਐਵੇਂ ਰੌਲਾ ਵਧਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਮੇਰਾ ਮੰਨਣਾ ਹੈ ਜੀ। ਤੇ ਕਾਂਗਰਸੀ ਲੀਡਰਾਂ ਨੇ ਕਿਤੇ ਰੋਸ ਮੁਜ਼ਾਹਰਾ ਕੀਤਾ ਜੀ ਬੜਾ ਜ਼ਬਰਦਸਤ। ਹਾਂਜੀ ਦੇਖੋ ਮਾਮਲਾ ਕੀ ਆ ਕਿ ਪੰਜਾਬ ਦੇ ਵਿੱਚ ਕਈ ਥਾਈਂ ਪ੍ਰਦਰਸ਼ਨ, ਕਈ ਥਾਈਂ ਇਸ ਵੇਲੇ ਰੋਸ ਮੁਜ਼ਾਹਰੇ ਜਿਹੜੇ ਉਹ ਚੱਲਦੇ ਪਏ ਆ। ਪਰ ਕਮਾਲ ਦੀ ਗੱਲ ਇਹ ਆ ਕਿ ਜਿਵੇਂ ਅਕਾਲੀਆਂ ਦੇ ਰਾਜ ਦੇ ਵਿੱਚ ਕਵਰੇਜ ਮਿਲਦੀ ਸੀ ਧਰਨੇ ਮੁਜ਼ਾਹਰਿਆਂ ਨੂੰ, ਕਲਮਾਂ ਸੌਂ ਹੀ ਗਈਆਂ ਨੇ। ਆ ਕੰਪਿਊਟਰ ਮਾਸਟਰ ਜਿਹੜੇ ਵਿਚਾਰੇ ਕਦੋਂ ਤੋਂ ਬੈਠੇ ਆ ਜੀ, ਬਿਲਕੁਲ ਇਹਨਾਂ ਦਾ ਤਾਂ ਸ਼ਾਇਦ ਮਰਨ ਵਰਤ ਵੀ ਚੱਲ ਰਿਹਾ। ਸਰ ਕਲਮਾਂ ਸੌਂ ਚੁੱਕੀਆਂ ਨੇ, ਜ਼ੁਬਾਨਾਂ ਨੂੰ ਵਲ ਪੈ ਗਏ ਨੇ ਜੀ। ਪਤਾ ਨਹੀਂ ਕਿਉਂ ਇੱਥੋਂ ਦਾ ਮੀਡੀਆ, ਇੱਥੋਂ ਦੇ ਪੱਤਰਕਾਰ ਜਿਹੜੇ ਆ ਉਹ ਬਿਲਕੁਲ ਕਹਿ ਲਓ ਕਿ ਕੰਡ ਕਰਕੇ ਖਲੋ ਗਏ ਨੇ। ਉਹਨਾਂ ਨੂੰ ਕਦੇ ਮੈਂ ਨਹੀਂ ਦੇਖਿਆ, ਔਰ ਮੈਂ ਆਪਣੇ ਜੀਵਨ ਦੇ ਵਿੱਚ ਜੋ ਉਦੋਂ ਤਾਬੜ ਤੋੜ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ 'ਚ ਮੈਂ ਦੇਖੀ ਕਵਰੇਜ, ਕਦੇ ਕਦੇ ਲੱਗਦਾ ਕਿ ਸ਼ਾਇਦ ਉਹ ਵੀ ਕਿਸੇ ਏਜੰਡੇ ਦਾ ਹੀ ਹਿੱਸਾ ਸੀ। ਅੱਜ ਆ ਵੀ ਏਜੰਡੇ, ਫਿਰ ਆ ਵੀ ਏਜੰਡੇ ਦਾ ਹਿੱਸਾ ਹੀ ਮੰਨੀਏ ਨਾ। ਇੰਨੇ ਰੋਜ਼ ਪ੍ਰਦਰਸ਼ਨ ਚੱਲਦੇ ਆ, ਡਾਂਗਾ ਕੋਈ ਪੈਂਦੀਆਂ, ਕੋਈ ਕਵਰੇਜ ਨਹੀਂ ਹੈ। ਕਮਾਲ ਦੀ ਗੱਲ ਹੈ। ਤੇ ਜਿਹੜੇ ਉਦੋਂ ਬਹੁਤ ਧੁਰੰਧਰ ਪੱਤਰਕਾਰ ਸੀ, ਚੁੱਪ ਪੱਟੀ ਬੈਠੇ। ਇਹ ਪਤਾ ਨਹੀਂ ਡਰ ਹੈ ਜਾਂ ਕੋਈ ਸੌਦੇਬਾਜ਼ੀ ਹੈ। ਮੈਂ ਤਾਂ ਸਿੱਧਾ ਹੀ ਕਹਿੰਦਾ ਹੁੰਦਾ, ਮੇਰੇ ਨਾਲ ਅੰਦਰੋਂ ਅੰਦਰੀ ਕੁੜੀ ਜਾਂਦੇ ਤੇ ਕਹਿੰਦਾ ਜਾਂ ਤਾਂ ਤੁਹਾਨੂੰ ਡਰ ਹੈ ਜਾਂ ਤੁਸੀਂ ਸੌਦੇਬਾਜ਼ ਹੋ ਚੁੱਕੇ ਹੋ। ਸੌਦਾ ਪਹੁੰਚ ਗਿਆ ਤੁਹਾਡੇ ਘਰਾਂ 'ਚ, ਬਸ ਠੀਕ ਠਾਕ ਹੈ। ਸੋ ਖੈਰ ਇੱਧਰ ਹੁਣ ਕਾਂਗਰਸੀ ਜਿਹੜੇ ਉਹ ਤੇ ਆਪਣੀ ਲੜਾਈ ਲੜ ਰਹੇ ਨਾ। ਨਗਰ ਕੌਂਸਲ ਪ੍ਰਧਾਨ ਦਾ ਇਲੈਕਸ਼ਨ ਕਰਵਾਉਣ ਆਏ ਸੀ, ਇਸ ਟਾਈਮ ਉਹ ਵਾਪਸ ਪਰਤੇ ਜੰਮੂ ਹਾਈਵੇ ਤੇ ਧਰਨਾ ਲਾਇਆ। ਇਹ ਜਲੰਧਰ ਦੇ ਵਿੱਚ ਹੀ ਸਭ ਕੁਝ ਹੋ ਰਿਹਾ, ਤੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਇਹ ਕਾਂਗਰਸ ਦੇ ਵਿਧਾਇਕ ਆ ਸੁਖਵਿੰਦਰ ਸਿੰਘ ਕੋਟਲੀ ਤੇ ਉਹਨਾਂ ਦੇ ਸਮਰਥਕ ਆ, ਜਿਨ੍ਹਾਂ ਨੇ ਜੰਮ ਕੇ ਆਮ ਆਦਮੀ ਪਾਰਟੀ ਸਰਕਾਰ ਤੇ ਐਸਪੀਐਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆ। ਕਿਉਂਕਿ ਨਗਰ ਕੌਂਸਲ ਭੋਗਪੁਰ ਦੇ ਜਿਹੜੇ ਕੌਂਸਲਰ ਸੀਗੇ, ਉਹਨਾਂ ਦੇ ਵਿੱਚ ਪ੍ਰਧਾਨ ਦਾ ਇਲੈਕਸ਼ਨ ਜਿਹੜਾ ਹੋ ਰਿਹਾ ਸੀਗਾ, ਉੱਥੇ ਮਾਹੌਲ ਤਣਾਅਪੂਰਨ ਹੋਇਆ। ਦੇਖੋ ਇਹ ਜਿਹੜਾ ਐਸਡੀਐਮ ਵਾਲਾ ਮਸਲਾ ਨਾ, ਤੁਹਾਨੂੰ ਇੱਕ ਹੋਰ ਵੀ ਦੱਸ ਦਿਆਂ। ਬੀਤੇ ਰੋਜ਼ ਕੀ ਹੋਇਆ ਸੀਗਾ ਕਿ ਐਸਡੀਐਮ ਤੇ ਕੋਟਲੀ ਦਾ ਪੰਗਾ ਪਿਆ। ਹੁਣ ਮੇਰੇ ਖਿਆਲ ਦੇ ਨਾਲ ਐਸਡੀਐਮ ਵੀ ਸ਼ਾਇਦ ਇਹੀ ਹੋਏਗਾ
ਤੇ ਦੁਬਾਰਾ ਫੇਰ ਕਿਤੇ ਆਮੋ ਸਾਹਮਣਾ ਹੋ ਗਿਆ ਸੀ, ਤਾਂ ਫਿਰ ਤਲਖੀ ਤੇ ਵਧ ਹੀ ਜਾਂਦੀ ਆ। ਤੇ ਉਦਾਂ ਵਿਧਾਇਕ ਜਿਹੜੇ ਆ ਉਹ ਦੋਸ਼ ਲਾ ਰਹੇ ਨੇ ਕਥਿਤ ਤੌਰ ਤੇ ਕਿ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਨੂੰ ਰੱਦ ਕਰਵਾਉਣਾ ਚਾਹੁੰਦੀ ਹੈ। ਦੇਖੋ ਇਹ ਤੇ ਆਪਾਂ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਜੋੜ ਤੋੜ ਮਰੋੜ ਵਾਲਾ ਜੁਗਾੜ ਚੱਲ, ਜੀ ਜੀ ਪਰ ਇਹ ਕੋਈ ਪਿਰਤ ਸਿਹਤਮੰਦ ਪਿਰਤ ਨਹੀਂ ਹੈ, ਕੋਈ ਸੁਚੱਜੀ ਪਿਰਤ ਨਹੀਂ, ਨਿੱਗਰ ਪਿਰਤ ਨਹੀਂ ਹੈ। ਇਹ ਪਿਰਤ ਬਹੁਤ ਗਲੀ ਸੜੀ ਪਿਰਤ ਹੈ। ਅੱਗੇ ਜਾ ਕੇ ਇਹਦਾ ਹੋਰ ਵੀ ਆਪਾਂ ਨੂੰ ਭਿਆਨਕ ਰੂਪ ਵੇਖਣ ਨੂੰ ਮਿਲੇਗਾ। ਲਿਹਾਜ਼ਾ ਜੋ ਚੱਲ ਰਿਹਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਸਡੀਐਮ ਦੇ ਨਾਲ ਵਿਧਾਇਕ ਸਾਹਿਬ ਦਾ ਇੱਕ ਝਗੜਾ ਪਹਿਲਾਂ ਵੀ ਆ 2 ਦਿਨ ਕਾਫੀ ਚਰਚਿਤ ਰਿਹਾ, ਕਿਉਂਕਿ ਇੱਕ ਮੀਟਿੰਗ ਦੇ ਦੌਰਾਨ ਕਿਸਾਨਾਂ ਨੂੰ ਥੋੜਾ ਉੱਚਾ ਨੀਵਾਂ ਬੋਲੇ ਸਨ ਐਸਡੀਐਮ ਤੇ ਕੋਟਲੀ ਸਾਹਿਬ ਐਸਡੀਐਮ ਨੂੰ ਪੈ ਗਏ ਸਨ। ਹਾਲਾਂਕਿ ਐਸਡੀਐਮ ਨੇ ਮਾਫੀ ਮੰਗੀ ਆ। ਇਹ ਹੁਣ ਮੈਂ ਪੁਖਤਾ ਰੂਪ ਚ ਨਹੀਂ ਕਹਿ ਸਕਦਾ ਕਿ ਇਹ ਉਹੀਓ ਐਸਡੀਐਮ ਨੇ ਕਿ ਹੋਰ ਨੇ, ਪਰ ਇਹਨਾਂ ਦੀ ਤਲਖੀ ਤੇ ਉਧਰੋਂ ਧਾਲੀਵਾਲ ਸਾਹਿਬ ਦੀ ਇੱਕ ਆਡੀਓ ਅਫਸਰ ਦੇ ਨਾਲ ਜਿਹੜੀ ਲੀਕ ਹੋਈ ਆ, ਇਹ ਇੱਕੋ ਦਿਨ ਦੀਆਂ ਘਟਨਾਵਾਂ 2 ਜਿਹੜੀਆਂ ਨੇ ਪੰਜਾਬ 'ਚ ਵਾਪਰੀਆਂ ਸੀ। ਜੀ ਜੀ ਤੇ ਕਲੀਨਿਕਾਂ ਦੇ ਨਾਮ ਬਦਲਣ ਦਾ ਜਿਹੜਾ ਅਮਲ ਹੈ ਮਿੰਟੂ ਜੀ ਉਹ ਸ਼ੁਰੂ ਹੋ ਚੁੱਕਿਆ, ਕਿਉਂਕਿ ਆਪਾਂ ਇਹਦੇ ਤੇ ਚਰਚਾ ਵੀ ਕਰਦੇ ਰਹੇ ਹਾਂ ਵੀ ਇਹਨਾਂ ਨੇ ਫੰਡ ਰੋਕ ਲਈ ਸੀ ਕੇਂਦਰ ਸਰਕਾਰ ਨੇ, ਤੇ ਉਸ ਤੋਂ ਬਾਅਦ ਫਿਰ ਇਹ ਮੰਨ ਗਏ ਸੀ। ਹਾਂਜੀ, ਦੇਖੋ ਪ੍ਰਵੀਨ ਜੀ, ਆਪਾਂ ਉਹਨਾਂ ਚੋਂ ਸਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਇਹ ਜਿਹੜੀਆਂ ਕਲੀਨਿਕਾਂ ਨੇ ਉਹਨਾਂ ਦੇ ਨਾਮ ਬਦਲੂਗੇ। ਫਿਰ ਇਹਨਾਂ ਨੇ, ਤੁਹਾਨੂੰ ਪਤਾ ਹੀ ਆ, ਕੰਸੈਂਟ ਦੇ ਦਿੱਤਾ ਕਿ ਅਸੀਂ ਨਾਮ ਬਦਲਣ ਵਾਸਤੇ ਤਿਆਰ ਆ। ਤੇ ਪੀਐਮ ਸ਼੍ਰੀ ਯੋਜਨਾ ਬਾਰੇ ਵੀ ਮੈਂ ਤੁਹਾਨੂੰ ਕਿਹਾ ਸੀਗਾ, ਪੀਐਮ ਸ਼੍ਰੀ ਯੋਜਨਾ ਵੀ ਇਹ ਲੈ ਲੈਣਗੇ। ਬਾਅਦ ਚ ਇਹਨਾਂ ਨੇ ਪੀਐਮ ਸ਼੍ਰੀ ਜਿਹੜੀ ਉਹ ਸਕੂਲਾਂ ਵਾਸਤੇ ਯੋਜਨਾ ਸੀ ਉਹ ਵੀ ਲੈ ਲਈ ਆ। ਤਾਂ ਬਹਰਹਾਲ ਕੀ ਆ ਕਿ ਹੁਣ ਭਗਵੰਤ ਮਾਨ ਹੋਰਾਂ ਦੀ ਤਸਵੀਰ ਜਿਹੜੀ ਆ ਉਹ ਇਹਦੇ ਤੋਂ ਹਟਾ ਦਿੱਤੀ ਗਈ ਆ। ਲੁਧਿਆਣੇ ਦੇ ਵਿੱਚ ਇਹ ਅਮਲ ਸਟਾਰਟ ਹੋ ਗਿਆ, ਕਿਉਂਕਿ ਦੇਖੋ ਹੁਣ ਤੁਸੀਂ ਕਿੱਥੇ ਭੱਜੋਗੇ। ਮਤਲਬ ਜਦੋਂ ਤੁਸੀਂ ਹਾਮੀ ਭਰ ਦਿੱਤੀ, ਸਹਿਮਤੀ ਦੇ ਦਿੱਤੀ ਜਾਂ ਕੋਈ ਐਮਓਯੂ ਸਾਈਨ ਕਰ ਦਿੱਤਾ, ਸਰ ਕਿਤੇ ਨਹੀਂ ਤੁਸੀਂ ਜਾ ਸਕਦੇ। ਹੁਣ ਅਗਲਿਆਂ ਨੇ ਤੁਹਾਡੀ ਜਿਹੜੀ ਰਾਸ਼ੀ ਸੀ ਉਹ ਰੋਕੀ ਸੀਗੀ। ਪਰ ਪ੍ਰਵੀਨ ਜੀ, ਗੱਲ ਇਹ ਆ ਕਿ ਦੇਖੋ ਇਸ ਗੱਲ ਦਾ ਮੈਂ ਅੱਗੇ ਵੀ ਸਵਾਲ ਚੁੱਕਿਆ ਸੀਗਾ, ਇਸ ਗੱਲ ਦਾ ਜਵਾਬ ਕਿਸੇ ਕੋਲ ਹੋਵੇ ਤੇ ਜ਼ਰੂਰ ਦੇਵੇ ਕਿ ਬਈ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਖਰਚ ਕੀਤਾ ਇਸ ਚੀਜ਼ ਨੂੰ ਲੈ ਕੇ। ਜੀ ਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਕਿ ਬਈ ਉਹਨਾਂ ਨੇ ਇਸ ਬਹਾਨੇ ਜੋ ਤੁਸੀਂ ਨਾਮ ਇਸਤੇਮਾਲ ਕੀਤਾ ਜਾਂ ਮਾਨ ਸਾਹਿਬ ਦੀ ਫੋਟੋ ਇਸਤੇਮਾਲ ਕੀਤੀ, ਉਹਨਾਂ ਨੇ ਸਾਡਾ ਧਨ ਰੋਕ ਕੇ ਰੱਖਿਆ। ਇਹਨਾਂ ਦੋਹਾਂ ਹੀ ਚੀਜ਼ਾਂ ਵਾਸਤੇ ਕੀ ਕੋਈ ਜ਼ਿੰਮੇਵਾਰ ਜਾਂ ਜਵਾਬਦੇਹ ਹੈ? ਇਹਨਾਂ ਬੇਸ਼ਰਮ ਆਮ ਆਦਮੀ ਪਾਰਟੀ ਦੇ ਲੀਡਰਾਂ ਚੋਂ ਕੋਈ ਅੱਗੇ ਆ ਕੇ ਦੱਸੇਗਾ? ਇਹਨਾਂ ਟਰੋਲਰਾਂ ਦੇ ਵਿੱਚੋਂ ਆ ਕੇ ਕੋਈ ਇਸ ਗੱਲ ਨੂੰ ਤਾਰਕਿਕ ਤਰੀਕੇ ਨਾਲ ਸਿੱਧ ਕਰੇਗਾ ਕਿ ਤੁਸੀਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਅਖਬਾਰਾਂ 'ਚ ਇਹਨਾਂ ਕਲੀਨਿਕਾਂ ਨੂੰ ਚਮਕਾਉਣ ਵਾਸਤੇ? ਜੀ ਬਿਲਕੁਲ, ਠੀਕ ਹੈ ਨਾ ਜੀ। ਮੈਂ ਕਹਿੰਦਾ ਕਿ ਕੋਈ ਨੀਤੀ ਮਾੜੀ ਸੀਗੀ, ਮੈਂ ਕਹਿ ਰਿਹਾ ਕਿ ਐਡਵਰਟਾਈਜ਼ਮੈਂਟ। ਤੁਸੀਂ ਪੰਜਾਬ ਦੇ ਵਸਿੰਦਿਆਂ ਨੂੰ ਇਹ ਦੱਸਿਆ ਹੀ ਨਹੀਂ ਕਿ ਕੇਂਦਰ ਦੀ ਹਿੱਸੇਦਾਰੀ ਹੈ। ਤਾਂ ਮੁੜ ਕੇ ਤੁਸੀਂ ਉਹ ਸੈਂਕੜੇ ਨਾਮ ਬਦਲਣ ਵਾਸਤੇ ਤਿਆਰ ਹੋ ਜਾਂਦੇ ਹੋ। ਫਿਰ ਤੁਸੀਂ ਇੱਥੋਂ ਤੱਕ ਗਏ ਕਿ ਜਦੋਂ ਇੱਕ ਆਈਐਸ ਨੇ ਤੁਹਾਨੂੰ ਇਸ ਤਰ੍ਹਾਂ ਦੇ ਫੰਡ ਜਿਹੜੇ ਆ ਉਹਦੀ ਮਿਸਯੂਜ਼ਿੰਗ ਤੋਂ ਵਰਜਿਆ, ਤੁਸੀਂ ਉਹਨੂੰ ਬਦਲ ਦਿੱਤਾ ਸਭ। ਤਾਂ ਉਸ ਤੋਂ ਬਾਅਦ ਤੁਹਾਡੇ ਗੱਲ 'ਚ ਉਹਨਾਂ ਨੇ ਗੂਠਾ ਦਿੱਤਾ, ਰਾਸ਼ੀ ਰੋਕ ਦਿੱਤੀ। ਇਹ ਸਾਰੇ ਨੁਕਸਾਨਾਂ ਵਾਸਤੇ ਕੋਈ ਜ਼ਿੰਮੇਵਾਰੀ ਤੇ ਉੱਠਣੀ ਚਾਹੀਦੀ ਹੈ ਨਾ ਸਭ। ਪਰ ਇਹ ਨਲਾਇਕ ਨਖਿੱਧ ਲੋਕ ਜਿਹੜੇ ਆ ਗੱਲਾਂ ਕਰਨ ਜੋਗੇ ਆ, ਕੱਖ ਨਹੀਂ। ਨਾ ਇਹ ਜ਼ਿੰਮੇਵਾਰੀ ਤੈਅ ਕਰ ਸਕਦੇ ਆ ਕਿਸੇ ਦੀ, ਨਾ ਇਹ ਜ਼ਿੰਮੇਵਾਰੀ ਲੈ ਸਕਦੇ ਆ। ਸਿਰਫ ਗੱਲਾਂ ਕਰਾ ਲਓ ਇਹਨਾਂ ਤੋਂ, ਐਕਟਿੰਗ ਕਰਾ ਲਓ, ਲਤੀਫੇ ਸੁਣ ਲਓ, ਚੁਗਲੀਆਂ ਸੁਣ ਲਓ, ਹੋਰ ਜੋ ਕੁਝ ਸੁਣਨਾ ਸੁਣ ਲਓ, ਪਰ ਸੱਚ ਨਾ ਦੱਸਣਗੇ ਤੁਹਾਨੂੰ। ਸੱਚ ਇਹੋ ਆ ਕਿ ਇਹਨਾਂ ਨੇ ਅਨਾੜੀਪੁਣਾ ਕਰਕੇ ਬਿਨਾਂ ਗੱਲ ਤੋਂ ਇਹ ਜਿਹੜਾ ਨੁਕਸਾਨ ਕੀਤਾ ਹੈ ਸਭ। ਤੇ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਆਰਡੀਐਫ ਦਾ ਪੈਸਾ ਵੀ ਅੜਿਆ, ਸ਼ਰਤਾਂ ਮੰਨੀ ਗਏ, ਆਹ ਕੀਤਾ ਆਹ ਕੀਤਾ, ਫਿਰ ਉੱਥੇ ਭੱਜ ਕੇ ਸੁਪਰੀਮ ਕੋਰਟ ਚਲੇ ਗਏ। ਉਹਨਾਂ ਕੋਲ ਬਹਾਨਾ ਹੈ ਜੀ, ਉਹ ਕਹਿੰਦੇ ਕੇਸ ਸੁਪਰੀਮ ਕੋਰਟ 'ਚ ਹੈ। ਤਾਂ ਇਹ ਪਤਾ ਲੱਗਦਾ ਹੈ ਕਿ ਜਦੋਂ ਰਾਜ ਭਾਗ ਹੱਥ ਆ ਜਾਂਦਾ ਹੈ ਨਾ, ਉਹਨੂੰ ਚਲਾਉਣਾ ਕਿੱਡਾ ਔਖਾ ਹੈ। ਬਾਹਰ ਬੈਠਿਆ ਸਾਹਿਬ, ਇੱਥੇ ਮੈਂ ਦੇਖਦਾ ਹੁੰਦਾ ਸੀ, ਅਸੀਂ ਜਦੋਂ ਖੇਡਦੇ ਹੁੰਦੇ ਸੀ ਨਾ, ਤੇ ਜਦੋਂ ਸਾਡੇ ਵਰਗਿਆਂ ਤੋਂ ਨਹੀਂ ਹੱਥ ਪੈਂਦਾ ਹੁੰਦਾ ਸੀ ਤੇ ਬਾਹਰੋਂ ਲੋਕਾਂ ਦਾ ਜ਼ੋਰ ਲੱਗਦਾ, ਇੱਥੇ ਐ ਕਰ ਇਹਨੂੰ ਲੱਤੋਂ ਪੈ ਸਭ ਅੱਕ ਕੇ ਕਹੀਦਾ ਸੀ ਤੂੰ ਆ ਕੇ ਤੇ ਦੇਖ। ਅਗਲਾ ਪ੍ਰੈਸ ਮਾਰ ਕੇ ਦੂਰਾ ਕਰ ਦਿੰਦਾ, ਉੱਤੇ ਕੁਆਂਟਲ ਦਾ ਵਜਨ ਪਾ ਦਿੰਦਾ ਸਾਰਾ, ਤੇ ਥੱਲੇ ਚੀਕ ਨਿਕਲ ਜਾਂਦੀ ਹੈ ਸਰ।
ਤਾਂ ਮਤਲਬ ਬਾਹਰ ਬੈਠੇ ਨੂੰ ਸੌਖਾ ਲੱਗਦਾ ਹੈ, ਜੀ ਪਰ ਜਦੋਂ ਅੰਦਰ ਜਾਈਏ ਨਾ, ਜਦੋਂ ਫੇਸ ਕਰੀਏ ਚੀਜ਼ਾਂ ਨੂੰ, ਫਿਰ ਬਹੁਤ ਔਖਾ। ਤਾਂ ਇਹ ਬਾਹਰ ਬਹੁਤ ਜੋਸ਼ ਦਿਖਾਉਂਦੇ ਸੀ, ਹੁਣ ਜਦੋਂ ਇਹਨਾਂ ਦਾ ਵਾਹ ਪਿਆ ਨਾ, ਦੇ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ, ਹੁਣ ਜਦੋਂ ਵਾਹ ਪਿਆ, ਹੁਣ ਜਿਵੇਂ ਮਜੀਠੀਆ ਨਾ ਚੀਕਾਂ ਕਢਾ ਦਿਆਂਗੇ, ਚੀਕਾਂ, ਹੁਣ ਚੀਕਾਂ ਨਿਕਲਦੀਆਂ ਨੇ। ਜੀ ਬਿਲਕੁਲ। ਉਦੋਂ ਬਾਅਦ ਤਾਂ ਇਹਨਾਂ ਨੇ 1-2 ਵਾਰੀ ਫੇਰ ਟਰਾਈ ਕੀਤੀ ਹੈ, ਚੀਮਾ ਸਾਹਿਬ ਗਏ ਆ ਦਿੱਲੀ, ਇਹਨਾਂ ਨੇ ਉੱਥੇ ਜ਼ਿਰਾਜੀ ਕਰਨ ਦੀ, ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਕੋਲ ਉਹੀ ਗੱਲ ਤੁਹਾਡੇ ਵਾਲੀ ਤੁਸੀਂ ਜਿਹੜੀ ਦੱਸੀ ਆ, ਵੀ ਉਹ ਕਹਿੰਦੇ ਹੁਣ ਤੁਸੀਂ ਸੁਪਰੀਮ ਕੋਰਟ ਤੋਂ ਹੀ ਲੈ ਲਓ, ਕੋਈ ਪਹਿਲਾਂ ਉੱਥੇ ਨਿਬੇੜਾ ਕਰ ਲਓ, ਫੇਰ ਦੇਖ ਲਾਂਗੇ। ਨਹੀਂ, ਉਹ ਸੁਪਰੀਮ ਕੋਰਟ ਦੇ ਕਹਿ ਤੋਂ ਬਾਅਦ ਦੇ ਵੀ ਦੇਣਗੇ ਪੈਸਾ, ਚਲੋ, ਪਰ ਹਾਂਜੀ। ਸੁਪਰੀਮ ਕੋਰਟ ਚ ਗਿਆ ਨੂੰ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ 6 ਮਹੀਨੇ ਹੋ ਗਏ ਨੇ, 6 ਮਹੀਨੇ, ਹਾਂਜੀ ਹਾਂਜੀ, ਤੇ ਜ਼ਿਆਦਾ ਸਾਲ ਹਾਲੇ ਨਿਬੇੜਾ ਨਾ ਹੋਇਆ, ਉਹ 1.5 ਸਾਲ ਤੇ ਉਹ ਪੈਸਾ ਵਰਤ ਗਏ ਨਾ ਤੁਹਾਡਾ। ਤਾਂ ਕਿੱਥੇ, ਜੇ ਗੱਲਬਾਤ ਹੀ ਕਰਨੀ ਸੀ, ਜੇ ਜਾ ਕੇ ਉਹਨਾਂ ਦੇ ਹਾੜੇ ਕੱਢਣੇ ਸੀ ਤੇ ਪਹਿਲਾਂ ਹੀ ਕੱਢ ਕੇ ਲੈ ਆਉਂਦੇ। ਜੀ ਬਿਲਕੁਲ। ਉਹ ਤੁਹਾਨੂੰ ਕਹਿੰਦੇ ਟੈਕਸ ਇੱਕੋ ਜਿਹਾ ਕਰ ਦਿਓ, 1% ਕਰ ਲਓ, ਆਪਦੀਆਂ ਮੰਡੀਆਂ ਦਾ ਲੈ ਲਓ, ਮੰਨ ਲਓ ਇਹ ਗੱਲਾਂ। ਹਾਂਜੀ ਪਰ ਹਾਂਜੀ, ਇਹ ਗੱਲਾਂ ਕਿਉਂ ਮੰਨੀ ਹੈ ਬਈ? ਇਹਦੇ ਨਾਲ ਸਾਰਾ ਢਾਂਚਾ ਜਿਹੜਾ ਅਰਥਚਾਰੇ ਦਾ ਉਹ ਬਰਬਾਦ ਹੋ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਦੂਸਰਾ ਰਸਤਾ ਵੀ ਕੱਢਿਆ ਜਾ ਸਕਦਾ। ਜੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਸੌ ਸਕਦਾ ਤੇ ਤੁਹਾਨੂੰ ਕੀ ਹੋਇਆ? ਮੰਨ ਲਓ ਜਾ ਕੇ ਬੂਹੇ ਬਾਏ ਉਹਨਾਂ ਦੇ, ਉਹਦਾ ਵੀ ਤੇ ਦਿੱਲੀ ਚ ਉੱਥੇ ਭਕਾਈ ਕਰਨ ਡਿਆ ਜੀ। ਅਧਿਆਪਕ ਕੋਈ ਅਮਰੀਕਾ ਨੂੰ ਬੰਦੇ ਭੇਜਦਾ ਸੀ, ਮਿੰਟੂ ਜੀ ਚੁੱਕ ਲਿਆ ਪੁਲਿਸ ਨੇ। ਹਾਂਜੀ, ਦੇਖੋ ਗੱਲ ਇਹ ਆ ਕਿ ਇੱਕ ਕੋਈ ਅਮਰੀਕਾ ਤੋਂ ਨੌਜਵਾਨ ਵਾਪਸ ਆਇਆ, ਪੁੱਠਾ ਆਇਆ, ਉਸਨੂੰ ਅਥਾਰਟੀ ਨੇ ਫੜਿਆ। ਉਸ ਤੋਂ ਬਾਅਦ ਉਹਦੇ ਤੋਂ ਇਨਪੁਟ ਮਿਲੀ ਕਿ 40 ਲੱਖ ਚ ਸੌਦਾ ਹੋਇਆ ਸੀਗਾ, ਤੇ ਉਹਦੇ ਪਾਸਪੋਰਟ ਚ ਕੋਈ ਗੜਬੜੀ ਸੀ, ਕਿਉਂਕਿ ਟੈਕਨੀਕਲਿਟੀ ਮੈਨੂੰ ਇਹਨੂੰ ਪਤਾ ਨਹੀਂ ਹੈ ਸਭ, ਮੋਟਾ ਮੋਟਾ ਦੱਸ ਦੇਣਾ। ਉਸ ਤੋਂ ਬਾਅਦ ਉਹਨੇ ਦੱਸਿਆ ਕਿ ਫਲਾਣੇ ਬੰਦੇ ਨੇ ਮੈਨੂੰ ਭੇਜਿਆ। ਫਲਾਣੇ ਦਾ ਨਾਮ ਕੀ ਹੈ ਜੀ? ਮਨਦੀਪ ਸਿੰਘ। ਕੰਮ ਕੀ ਕਰਦਾ ਜੀ? ਅਧਿਆਪਕ ਹੈ। ਮੋਗੇ ਵਾਲੀ ਸਾਈਡ ਤੋਂ ਫਿਰ ਇਹਨੂੰ ਚੱਕ ਲਿਆ ਏਜੰਸੀਆਂ ਨੇ। ਹੁਣ ਇਹਦੇ ਬਾਰੇ ਕਿਹਾ ਜਾਂਦਾ ਕਿ ਇਹ ਕੌਮੀ ਪੱਧਰ ਦਾ ਕਬੱਡੀ ਖਿਡਾਰੀ ਵੀ ਸੀਗਾ। ਉੱਤੇ ਬਾਅਦ ਸਰੀਰਕ ਸਿੱਖਿਆ ਦਾ ਅਧਿਆਪਕ ਬਣਿਆ। ਉਸ ਤੋਂ ਬਾਅਦ ਇਹਨੇ ਆਈਲੈਟਸ ਸੈਂਟਰ ਖੋਲਿਆ, ਤੇ ਉਸ ਤੋਂ ਬਾਅਦ ਇਹਨੇ ਆ ਜਗਾੜ ਸ਼ੁਰੂ ਕਰ ਦਿੱਤੇ। ਦੱਸਦੇ ਕਿ ਨੈਟਵਰਕ ਤਕੜਾ ਸੀਗਾ, ਤੇ ਹੁਣ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਮਗਰ ਪੈ ਗਈਆਂ। ਤਾਂ ਬਈ ਇਹ ਤੁਹਾਨੂੰ ਪਤਾ ਹੀ ਹੈ, ਅਮਰੀਕਾ ਚ ਤੇ ਵੈਸੇ ਹੁਣ ਇਸ ਵੇਲੇ ਬੜੀ ਤਰਥੱਲੀ ਮੱਛੀ ਖਲੋਤੀ ਆ। ਤਾਂ ਇੱਧਰ ਇੱਕ ਗੁਜਰਾਤੀ ਪਰਿਵਾਰ ਦੇ ਮਾਰੇ ਜਾਣ ਤੋਂ ਬਾਅਦ ਕੇਂਦਰੀ ਏਜੰਸੀਆਂ ਇੱਥੇ ਵੀ ਬਹੁਤ ਐਕਟਿਵ ਨੇ ਜੀ। ਠੀਕ ਹੈ ਨਾ ਜੀ। ਗੁਜਰਾਤ ਦੇ ਏਜੰਟਾਂ ਦੇ ਖਿਲਾਫ ਕਾਰਵਾਈ ਹੋ ਚੁੱਕੀ ਆ, ਕੁਝ ਹੋਰ ਏਜੰਟਾਂ ਦੇ ਖਿਲਾਫ ਕਾਰਵਾਈ ਹੋਈ ਆ। ਤਾਂ ਜਿੱਥੇ ਜਿੱਥੇ ਇਸ ਤਰ੍ਹਾਂ ਦਾ ਇਹਨਾਂ ਨੂੰ ਕੋਈ ਮਿਲਦਾ ਹੈ ਸਬੂਤ, ਤਾਂ ਫਿਰ ਇਹ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਸਭ, ਉਹ ਵੱਖ-ਵੱਖ ਰਾਜਾਂ 'ਚ ਜਾ ਕੇ ਇਸੇ ਤਰ੍ਹਾਂ ਹੀ ਪੜਥੂ ਪਾ ਰਹੀਆਂ। ਜੀ ਜੀ। ਤੇ ਮਿੰਟੂ ਜੀ, ਵਿਜੀਲੈਂਸ ਅੱਗੇ ਕਹਿੰਦੇ SHO ਭੱਜ ਨਿਕਲਿਆ ਜੀ। ਹਾਂਜੀ, ਛੱਡ ਕੇ ਮਟਰ ਪਨੀਰ ਨਿਕਲ ਗਿਆ ਉਹ। ਅੱਛਾ। ਦੇਖੋ, SHO ਥਾਣਾ ਛੱਡ ਕੇ ਭੱਜ ਗਿਆ। ਡਰੱਗ ਕੇਸ ਦੇ ਵਿੱਚ ਕਿਸੇ ਨੂੰ ਫਸਾਉਣ ਦੀ ਧਮਕੀ ਦੇ ਕੇ ਨਾ, ਗੜਸ਼ੰਕਰ ਥਾਣੇ ਦੇ ਵਿੱਚ ਜਿਹੜਾ ਇਹ ਤੈਨਾਤ ਸੀਗਾ ਬੱਲੀ ਥਾਣੇਦਾਰ SHO, ਇਹ ਨੱਸ ਗਿਆ। ਮੰਗਦਾ ਸੀਗਾ ਜਦੋਂ ਵਿਜੀਲੈਂਸ ਪਈ, ਤੇ 30,000 ਰੁਪਇਆ ਫੜਦਿਆਂ ਇਹਦਾ ਜਿਹੜਾ ਸਿਪਾਹੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ। ਉਹ ਕੇਂਦਰ ਸਿੰਘ ਨਾਂ ਦਾ ਸੀ ਸਿਪਾਹੀ, ਉਹ ਤੇ ਫਸ ਗਿਆ। ਤੇ ਇਹ ਜਿਹੜੇ 1 ਲੱਖ ਰੁਪਈਆ ਲੈ ਰਹੇ ਸੀਗੇ, ਉਹਦੇ ਚੋਂ ਇੱਕ ਕਿਸ਼ਤ ਸ਼ਾਇਦ ਇਹਨਾਂ ਨੇ ਵਸੂਲ ਕਰ ਲਈ ਸੀਗੀ, ਤੇ ਮਤਲਬ ਜਾਂ ਕੋਈ ਘੱਟ ਵੱਧ ਕਰਕੇ, ਤਾਂ ਇਹ ਜਦੋਂ 30,000 ਰੁਪਈਆ ਫੜਾਉਣ ਆਏ ਤੇ ਇਹ ਫਸ ਗਿਆ। ਹੁਣ ਦੇਖੋ, ਜਦੋਂ ਵਿਜੀਲੈਂਸ ਆਈ ਤੇ ਉਹ ਥਾਣੇਦਾਰ ਤੇ ਭੱਜ ਗਿਆ। ਕਿੰਨੀ ਸ਼ਰਮਨਾਕ ਗੱਲ ਹੈ ਸਾਹਿਬ, ਕਿ ਥਾਣੇਦਾਰ ਵਿਜੀਲੈਂਸ ਦੇ ਅੱਗੇ ਲੱਗ ਕੇ ਨੱਸ ਗਿਆ। ਥੋੜੇ ਦਿਨ ਪਹਿਲਾਂ ਬਠਿੰਡੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ। ਉੱਥੇ ਵੀ ਇੱਕ ਥਾਣੇ ਦਾ ਮੁਨਸ਼ੀ ਜਿਹੜਾ ਸੀਗਾ, ਸਕਾਰਪੀਓ 'ਚ ਪੈਸੇ ਰੱਖਣ ਲੱਗਾ, ਪਿੱਛੇ ਵਿਜੀਲੈਂਸ ਆ ਗਈ। ਉਹਨੇ ਵੀ ਮਾਈਕਲ ਸ਼ਮਾਕਰ ਵਾਂਗੂ ਜਿਵੇਂ ਫਰਾਰੀ ਉਹ ਦੜਾਉਂਦਾ ਹੁੰਦਾ ਸੀ, ਅਸੀਂ ਛੋਟੇ ਹੁੰਦੇ ਟੈਲੀਵਿਜ਼ਨ ਤੇ ਵੇਖਦੇ ਸੀ, ਏਦਾਂ ਸਕਾਰਪੀਓ ਬਠਿੰਡੇ ਦੀਆਂ ਗੱਡੀਆਂ, ਬਠਿੰਡੇ ਦੀਆਂ ਸੜਕਾਂ ਤੇ ਠਿੱਲ ਦਿੱਤੀ। ਮਸੀਂ ਉਹਨੂੰ ਫੜਿਆ। ਬਠਿੰਡੇ ਦੇ ਵਿੱਚ ਹੀ ARTO ਦੇ ਸਟਾਫ ਵਾਲੇ ਫੜੇ ਗਏ ਨੇ ਜੀ। ਇੱਥੇ ਵੀ ਬਹੁਤ ਵੱਡੀ ਧਾਂਦਲੀ ਹੈ। ਸੋ ਕੋਈ ਕਰਪਸ਼ਨ ਘੱਟ ਨਹੀਂ ਹੋਈ ਸਾਹਿਬ, ਇੱਥੇ ਆਰਗੇਨਾਈਜ਼ਡ ਤਰੀਕੇ ਨਾਲ ਹੋਰ ਵੀ ਲਈ ਜਾ ਰਹੀ ਆ। ਬਹੁਤ ਜ਼ਿਆਦਾ ਰੇਟ ਨੇ ਇੱਥੇ। ਇਹ ਕਹਿ ਦੇਣਾ ਕਿ ਕਰਪਸ਼ਨ 'ਚ ਫਰਕ ਪਿਆ, ਹਾਂ ਠੀਕ ਆ, ਸ਼ੁਰੂਆਤੀ ਦੌਰ 'ਚ ਥੋੜਾ ਜਿਹਾ ਵੇਖਿਆ ਹੋਏਗਾ ਕਿ ਬਈ ਇਹ ਕੀ ਕਰਦੇ ਆ, ਪਰ ਇਸ ਵੇਲੇ ਤੇ ਚੂਲਾਂ ਹੀ ਹਿੱਲੀਆਂ ਪਈਆਂ ਨੇ। ਬਹੁਤ ਮੋਟਾ ਪੈਸਾ ਚੱਲ ਰਿਹਾ ਸਾਹਿਬ। ਕੋਈ ਸੱਟਾ ਵਾਲਾ, ਕੋਈ ਲਾਟਰੀ ਵਾਲਾ, ਕੋਈ ਟਰੱਕ ਯੂਨੀਅਨ, ਕੋਈ ਦਾਣਾ ਮੰਡੀ,
ਕੋਈ ਅਦਾਰਾ ਸਾਰੇ ਸਰ ਸਾਡੇ ਕੋਲ ਆਉਂਦੇ ਬਹਿੰਦੇ ਆ, ਸਾਰੇ ਹੀ ਪਿੱਟਦੇ ਆ ਕਿ ਬਾਈ ਕਰੀਏ ਤੇ ਕਰੀਏ ਕੀ। ਮਤਲਬ ਸਾਰੇ ਹੀ ਬਾਜ਼ਾਰਾਂ ਦੇ ਵਿੱਚੋਂ ਇਸੇ ਤਰ੍ਹਾਂ ਪੈਸਾ ਖਿੱਚਿਆ ਜਾ ਰਿਹਾ। ਪੈਸਾ ਖਿੰਝ ਕੇ ਗਾਂ ਤਾਂ ਤੱਕ ਜਿਹੜਾ ਜਾਂਦਾ ਉਹ ਕਿੱਧਰ ਨੂੰ ਜਾਂਦਾ ਸਾਨੂੰ ਤੇ ਪਤਾ ਨਹੀਂ, ਪਰ ਹੇਠਾਂ ਜਿਹਦਾ ਵੀ ਦਾ ਲੱਗਦਾ ਸਿਪਾਹੀ ਆਪਦਾ ਹਿੱਸਾ ਲਈ ਜਾਂਦਾ, SHO ਆਪਦਾ ਹਿੱਸਾ ਲਈ ਜਾਂਦਾ, ਉਹਦੇ ਤੋਂ ਉਤਲੇ ਆਪਦਾ ਹਿੱਸਾ ਲਈ ਜਾਂਦੇ ਆ, ਉਹਦੇ ਤੋਂ ਉਤਲੇ ਆਪਦਾ ਹਿੱਸਾ ਲਈ ਜਾਂਦੇ ਆ। ਮੈਨੂੰ ਤੇ ਲੱਗਦਾ ਹੈ ਕਿ ਤੇ ਮਰ ਕੇ ਵੀ ਉੱਤੇ ਜਾ ਕੇ ਵੀ ਉਤਲਾ ਹਿੱਸਾ ਲਈ ਜਾਂਦੇ ਨੇ। ਸੋ ਪਤਾ ਨਹੀਂ ਉਹ ਹਿੱਸਾ ਜਿਹੜਾ ਕਿੱਥੇ ਕਿੱਥੇ ਜਾਂਦਾ ਜੇ, ਪਰ ਸੱਚਮੁੱਚ ਇੱਥੇ ਰਿਸ਼ਵਤਖੋਰੀ ਜਿਹੜੀ ਆ ਬਹੁਤ ਭਿਆਨਕ ਰੂਪ 'ਚ ਇੱਥੇ ਚੱਲਦੀ ਪਈ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ, ਮਸਲੇ ਹਾਲੇ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।